ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਰੋਤਿਓ। ਅੱਜ ਮਈ ਦੀ 8 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਪਰ ਉਸ ਟਾਈਮ ਆਏ ਰਹੀ ਸੀ ਖਬਰ ਕਾਰਡੀਨਲ ਰੋਬਰਟ ਫਰਾਂਸਿਸ ਪ੍ਰੀਵੋਸਟ, ਇਹ ਨਵੇਂ ਹੁਣ ਪੋਪ ਹੋਣਗੇ ਤੇ ਇਹਨਾਂ ਦਾ ਨਾਂ ਜਿਹੜਾ ਪੋਪ ਲੀਓ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ। ਪਹਿਲੇ ਪੋਪ ਆ ਉਹ USA ਦੇ ਵਿੱਚ, USA ਨੂੰ ਬਿਲੋਂਗ ਕਰਨ ਵਾਲੇ ਆ। 69 ਸਾਲਾਂ ਦੇ ਪੋਪ ਸ਼ਿਕਾਗੋ ਚੋਂ ਸ਼ਹਿਰ ਦੇ ਰਹਿਣ ਵਾਲੇ ਹੈਗੇ ਆ। ਬਹੁਤਾ ਕਹਿੰਦੇ ਉਹਨਾਂ ਨੇ ਸਮਾਂ ਆਪਣਾ ਜਿਹੜਾ ਆ ਉਹ ਸਾਊਥ ਅਮਰੀਕਾ ਦੇ ਵਿੱਚ ਐਜ਼ ਏ ਮਿਸ਼ਨਰੀ ਸਪੈਂਡ ਕੀਤਾ ਹੈਗਾ, ਤੇ ਇੱਕ ਪਾਵਰਫੁਲ ਵੈਟੀਕਨ ਆਫਿਸ ਫਾਰ ਬਿਸ਼ਪ ਅਪਾਇੰਟਮੈਂਟਸ ਜਿਹੜਾ ਆ ਉਹ ਵੀ ਉਹਨਾਂ ਨੇ ਰਨ ਕੀਤਾ ਹੈਗਾ ਆ। ਸੋ ਲੇਟ ਫਰਾਂਸਿਸ ਤੋਂ ਬਾਅਦ ਜੋ ਇਹਨਾਂ ਦੀ ਚੋਣ ਹੈਗੀ ਆ, ਕਹਿੰਦੇ ਭਈ ਅਮਰੀਕਨ ਹੀ ਵਾਜ਼ ਵਨ ਆਫ ਦਾ ਲੀਸਟ ਅਮਰੀਕਨ ਆਫ ਦਾ ਅਮਰੀਕਨ ਕਾਰਡੀਨਲਸ ਜਿਹੜੇ ਸੀਗੇ, ਉਹਨਾਂ ਚੋਂ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਉਹਦੇ ਪੋਪ ਦੇ ਬਾਰੇ ਆਈਆਂ ਹੈਗੀਆਂ ਆ। ਪੋਪ ਫਰਾਂਸਿਸ ਕਾਫੀ ਜ਼ਿਆਦਾ ਰਿਗਾਰਡ ਕਰਦੇ ਸੀ ਤੇ ਅਗਸਟੀਨੀਅਨ ਆਰਡਰ ਦੇ ਇਹ ਮੈਂਬਰ ਹੈਗੇ ਆ, ਤੇ ਸਟਰੋਂਗ ਲੀਡਰਸ਼ਿਪ ਐਕਸਪੀਰੀਅੰਸ ਆ, ਮਿਸ਼ਨਰੀ ਫੋਕਸ ਆ ਉਹਨਾਂ ਦਾ ਮੇਨ, ਤੇ ਪੈਰੂਵੀਅਨ ਸਿਟੀਜ਼ਨ ਵੀ ਹੈਗੇ ਆ। ਸੋ ਅਮਰੀਕਾ ਦੇ ਸਿਟੀਜ਼ਨ ਦੇ ਨਾਲ ਨਾਲ ਉਹ ਪੇਰੂ ਦੇ ਵੀ ਜਿਹੜੇ ਆ ਸਿਟੀਜ਼ਨ ਹੈਗੇ ਆ। ਉਹਨਾਂ ਦੀ ਜਿਹੜੀ ਕਮਿਟਮੈਂਟ ਆ ਮੋਸਟਲੀ ਗਰੀਬ ਲੋਕਾਂ ਦੇ ਲਈ ਹੈਗੀ ਆ, ਤੇ ਸੈਂਟਰਿਸਟ ਯੂਨੀਫਾਇਰ ਉਸ ਨੂੰ ਕਰਕੇ ਜਿਹੜਾ ਦੇਖਿਆ ਜਾ ਰਿਹਾ ਆ। ਤੇ ਮੈਥ ਦੀ ਜਿਹੜੀ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ, ਬੈਚਲਰ ਆਫ ਡਿਗਰੀ ਇਨ ਮੈਥਮੈਟਿਕਸ ਫਰੋਮ ਵਿਲਨੋਵਾ ਯੂਨੀਵਰਸਿਟੀ ਪੈਂਸਲਵੇਨੀਆ ਤੋਂ। ਤੇ ਟੈਨਿਸ ਦੇ ਜਿਹੜੇ ਕਾਫੀ ਜ਼ਿਆਦਾ ਉਹ ਫੈਨ ਦੱਸੇ ਜਾ ਰਹੇ ਜੀ ਬਿਲਕੁਲ। ਜਦ ਉਹ ਪੋਪ ਬਣੇ ਉਹਨਾਂ ਨੇ ਆਪਣਾ ਨਾਮ ਲੀਓ ਰੱਖਿਆ, ਲੀਓ ਦਾ 14 ਜਿਹੜੇ ਆ, ਪੋਪ ਲੀਓ ਦਾ 14 ਕਰਕੇ ਜਿਹੜਾ ਉਹ ਰੱਖਿਆ ਆ। ਸੋ ਇੰਟਰਫੇਥ ਦੇ ਦਰਮਿਆਨ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਸਿੱਖਾਂ ਦਾ ਵੀ ਇਸ ਧਰਮ ਵਾਲਿਆਂ ਦੇ ਨਾਲ ਵੀ ਵਾਹ ਵਾਸਤਾ ਜਿਹੜਾ ਉਹ ਪੈਂਦਾ ਰਹਿੰਦਾ ਆ। ਸੋ ਵਧਾਈ ਵੀ ਹੈ, ਤਾਂ ਉਮੀਦ ਕਰਦੇ ਹਾਂ ਵੀ ਇਹ ਸਿੱਖਾਂ ਦੇ ਨਾਲ ਮਿਲ ਕੇ ਜਿਹੜੇ ਉਹ ਚੱਲਣਗੇ ਵੀ। ਖਾਸ ਕਰਕੇ ਜਿਹੜੇ ਮੁਲਕ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਉਸ ਧਰਮ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ, ਤੇ ਇਸ ਚੀਜ਼ ਨੂੰ ਜਿਹੜਾ ਉਹ ਦੇਖਣਗੇ ਵੀ ਉਹਨਾਂ ਮੁਲਕਾਂ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਉਹ ਗਰੀਬਾਂ ਦੇ ਨਾਲ ਜਾਂ ਜਿੱਥੇ ਮਜ਼ਲੂਮ ਆ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲ ਕਰਦੇ ਆ। ਸੋ ਇਸ ਦੇ ਉੱਤੇ ਵੀ ਆਈਡੀਆ ਜਿਹੜਾ ਉਹ ਜ਼ਰੂਰ ਜਿਹੜਾ ਉਹ ਰੱਖਣਗੇ। ਸੋ ਹੋਪਫੁਲੀ ਇਹ ਮਿਲ ਕੇ ਜਿਹੜਾ ਉਹ ਚੱਲਣ, ਜਿਸ ਥਾਂ ਦੇ ਉੱਤੇ ਜਿਹੜੇ ਮਾਈਨੋਰਟੀਜ਼ ਦੇ ਨਾਲ ਜਿੱਥੇ ਧੱਕਾ ਹੋ ਰਿਹਾ ਉਹਨਾਂ ਦੇ ਨਾਲ ਵੀ ਜਿਹੜਾ ਉਹ ਡਟ ਕੇ ਜਿਹੜਾ ਉਹ ਖੜਨਗੇ। ਸੋ ਇਹਨਾਂ ਨੇ ਆਪਣਾ ਜਿਹੜਾ ਭਾਸ਼ਣ ਹਰਜੋਤ ਸਿੰਘ ਜੀ ਜਿਹੜੀ ਇਟਾਲੀਅਨ ਤੇ ਸਪੈਨਿਸ਼ ਦੇ ਵਿੱਚ ਦਿੱਤਾ। ਅੰਗਰੇਜ਼ੀ ਦਾ ਕਹਿੰਦੇ ਇੱਕ ਵੀ ਸ਼ਬਦ ਉਹਨਾਂ ਨੇ ਵਰਤਿਆ ਨਹੀਂ, ਕਿਉਂਕਿ ਜਿਸ ਥਾਂ ਦੇ ਉੱਤੇ ਆ ਵੈਟੀਕਨ ਸਿਟੀ, ਉੱਥੇ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਉਹਨਾਂ ਦੇ ਇੰਟਰਨਲੀ ਮੋਸਟਲੀ ਜਿਹੜਾ ਇਟਾਲੀਅਨ, ਸਪੈਨਿਸ਼, ਉਹ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਆ, ਜਿੱਦਾਂ ਦੱਸਿਆ ਤੁਸੀਂ ਅਰਜਨਟੀਨਾ 'ਚ ਵੀ ਉਹ ਰਹੇ ਆ, ਪੇਰੂ ਦੇ ਵਿੱਚ ਵੀ ਰਹੇ ਆ। ਸੋ ਉੱਥੇ ਸਪੈਨਿਸ਼ ਦਾ ਬੋਲਬਾਲਾ ਜ਼ਿਆਦਾ ਸੀ, ਸੋ ਉਹੀ ਭਾਸ਼ਾ ਜਿਹੜੀ ਉਹ ਜ਼ਿਆਦਾ ਬੋਲਦੇ ਆ। ਸੋ ਕਿੱਦਾਂ ਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਹਿਸਟੋਰਿਕ ਮੂਵਮੈਂਟ ਅਮਰੀਕਾ ਦੇ ਪੱਖ ਤੋਂ ਇਹ ਬਣੀ ਆ ਵੀ ਪਹਿਲੀ ਵਾਰੀ ਕੋਈ ਅਮਰੀਕਨ ਜਿਹੜਾ ਆ ਉਹ ਪੋਪ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਹੋਊਗਾ। ਉਹ ਪਹਿਲੀ ਵਾਰੀ ਇੰਨੇ ਜਿਹੜੇ ਮਿਲੀਅਨਸ ਆਫ ਕੈਥੋਲਿਕਸ ਆ ਉਹਨਾਂ ਨੂੰ ਉਹ ਜਿਹੜਾ ਉਹ ਰਿਪਰੈਜ਼ੈਂਟ ਕਰੂਗਾ, ਤੇ ਉਹਨਾਂ ਨੂੰ ਉਹ ਅੱਗੇ ਲੀਡ ਕਰਨਗੇ। ਜੀ।
ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਨੀਨ ਪੀਰੋ ਉਸ ਨੂੰ ਇੰਟਰਮ ਯੂਐਸ ਦੇ ਅਟਾਰਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਲਾਣ ਜਾ ਰਹੇ ਹੈਗੇ ਆ। ਇਹ ਕਾਫੀ ਕਰੂਸ਼ੀਅਲ ਆਫਿਸ ਹੈਗਾ। ਜਨੀਨ ਫੌਕਸ ਨਿਊਜ਼ ਦੇ ਉੱਤੇ ਆਉਂਦੀ ਹੁੰਦੀ ਹੈ, ਜੱਜ ਜਨੀਨ ਕਰਕੇ ਉਹਨਾਂ ਦਾ ਸ਼ੋਅ ਵੀ ਹੁੰਦਾ ਹੈਗਾ। ਤੇ ਮਿਸ ਪੇਰੋ ਸਾਬਕਾ ਰਿਪਬਲਿਕਨ ਡਿਸਟ੍ਰਿਕਟ ਅਟਾਰਨੀ ਰਹੇ ਆ ਬਿਸਚੈਸਟਰ ਕਾਉਂਟੀ ਨਿਊਯਾਰਕ ਦੇ ਵਿੱਚ। ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੀ ਵਾਰੀ ਇਲੈਕਸ਼ਨ ਹਾਰ ਗਿਆ ਸੀ, ਉਸ ਸੰਬੰਧ ਦੇ ਵਿੱਚ ਕਾਫੀ ਇਹਨਾਂ ਨੇ ਵੀ ਇਹ ਕਿਹਾ ਵੀ ਨਹੀਂ ਜੀ, ਜਿਹੜੀ ਵੋਟਾਂ ਦੇ ਵਿੱਚ ਹੇਰਾਫੇਰੀ ਹੋਈ ਹੈਗੀ ਆ। 73 ਸਾਲਾਂ ਦੀ ਮਿਸ ਜਨੀਨ ਪੇਰੋ ਜੋ ਆ ਉਹਨੂੰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨੋਮੀਨੇਟ ਕਰ ਦਿੱਤਾ ਹੈਗਾ ਇਸ ਪੋਜੀਸ਼ਨ ਦੇ ਲਈ। ਤੇ ਇਹ ਫੌਕਸ ਨਿਊਜ਼ ਦੇ ਮੇਰੇ ਖਿਆਲ ਨਾਲ ਤੀਜੇ ਪਰਸਨ ਹੋਣਗੇ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਰੱਖਿਆ ਜਾ ਰਿਹਾ ਹੈ। ਜੀ, ਬਿਲਕੁਲ। ਇਸ ਤੋਂ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਕਈਆਂ ਦਾ ਨਾਂ ਆਇਆ, ਕਈਆਂ ਦਾ ਵਾਪਸ ਵੀ ਜਿਹੜਾ ਉਹਨਾਂ ਨੇ ਨਾਮ ਲੈ ਲਿਆ ਸੀਗਾ, ਜਿਹੜੇ ਫੌਕਸ ਦੇ ਨਾਲ ਵੀ ਰਿਪਰੈਜ਼ੈਂਟਡ ਜਿਹੜੇ ਹੋ ਰਹੇ ਆ। ਸੋ ਇਹ ਦੇਖੋ ਕਿੱਦਾਂ ਦੇ ਰਹਿਣਗੇ। ਅੱਜ ਸਵੇਰੇ ਹੀ ਜਿਹੜੇ ਐਡ ਮਰੀਨ ਉਹਨਾਂ ਦਾ ਨਾਮ ਇਹਨਾਂ ਨੇ ਵਾਪਸ ਲਿਆ ਸੀ, ਉਹਨਾਂ ਦੀ ਥਾਂ ਤੇ ਹੁਣ ਜਿਹੜੇ ਜਨੀਨ ਪੀਰੋ ਆ ਉਹਨਾਂ ਦਾ ਨਾਮ ਜਿਹੜਾ ਉਹ ਅੱਗੇ ਲੈ ਲਿਆ ਹੈਗਾ ਆ। ਉਪ ਰਾਸ਼ਟਰਪਤੀ JD ਵੈਂਸ ਨੇ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਇੰਡੀਆ ਪਾਕਿਸਤਾਨ ਦੀ ਕੌਨਫਲਿਕਟ ਚੱਲ ਰਹੀ ਆ ਉਸ ਉੱਤੇ ਟਿੱਪਣੀ ਇਸ ਹਿਸਾਬ ਦੇ ਨਾਲ ਕੀਤੀ ਹੈ, ਕਹਿੰਦੇ ਵੀ ਇਹ ਸਾਡੀ ਜੰਗ ਨਹੀਂ ਆ, ਅਸੀਂ ਦੋਨਾਂ ਮੁਲਕਾਂ ਨੂੰ ਫੇਰ ਇਹੀ ਜਿਹੜੀ ਉਹ ਬੇਨਤੀ ਇੱਕ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਆਪਸ ਦੇ ਵਿੱਚ ਗੱਲਬਾਤ ਕਰੋ ਤੇ ਅਸੀਂ ਜਿਹੜਾ ਆ ਇਸ ਲੜਾਈ ਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਆ। ਉਹ ਕਹਿੰਦੇ ਵੀ ਜਿਹੜਾ ਤਣਾਅ ਆ, ਟੈਨਸ਼ਨ ਆ, ਉਸ ਨੂੰ ਘਟਾਉਣ ਦੇ ਲਈ ਜਿਹੜਾ ਉਹ ਕੰਮ ਜਿਹੜਾ ਉਹ ਕਰੋ, ਇੱਕ ਦੂਜੇ ਦੇ ਨਾਲ ਤੁਸੀਂ ਗੱਲਬਾਤ ਜਿਹੜਾ ਉਹ ਕਰੋ। ਸੋ ਕਹਿੰਦੇ ਵੀ ਮੂਲ ਰੂਪ ਦੇ ਵਿੱਚ ਯੁੱਧ 'ਚ ਉਹ ਸ਼ਾਮਲ ਨਹੀਂ ਹੈਗੇ, ਇਹ ਸਾਡਾ ਕਹਿੰਦੇ ਕੰਮ ਨਹੀਂ ਹੈਗਾ। JD ਵੈਂਸ ਉਪ ਰਾਸ਼ਟਰਪਤੀ ਦਾ ਇਹ ਜਿਹੜੀ ਟਿੱਪਣੀ ਆ ਫੌਕਸ ਨਿਊਜ਼ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਜਿਹੜੀ ਉਹ ਆਈ ਹੈਗੀ ਆ। ਸੋ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਅਫਵਾਹਾਂ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮ ਆ। ਦੋਨੋਂ ਹੀ ਪਾਸਿਓਂ ਜਿਹੜੀ ਲੜਾਈ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਦੋਸ਼ ਜਿਹੜੇ ਉਹ ਲਗਾਏ ਜਾ ਰਹੇ ਆ। ਵੱਖ-ਵੱਖ ਗੱਲਾਂ ਜਿਹੜੀਆਂ ਦੋਨੋਂ ਹੀ ਮੁਲਕ ਆਪਸ ਦੇ ਵਿੱਚ ਕਰ ਰਹੇ, ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਯੁੱਧ ਦੇ ਵਿੱਚ ਹਮੇਸ਼ਾ ਪਹਿਲਾਂ ਇਹੀ ਚੀਜ਼ ਆਖਿਆ ਜਾਂਦਾ ਆ ਵੀ ਯੁੱਧ ਦੇ ਵਿੱਚ ਜਿਹੜਾ ਸੱਚ ਹੀ ਸਭ ਤੋਂ ਪਹਿਲਾਂ ਇਸ ਲੜਾਈ ਦੀ ਭੇਂਟ ਜਿਹੜਾ ਉਹ ਚੱਲਦਾ ਉਹ ਸੂਲੀ ਦੇ ਉੱਤੇ ਟੰਗਿਆ ਜਾਂਦਾ ਆ। ਸੋ ਦੋਨੋਂ ਹੀ ਮੁਲਕ ਆਪੋ ਆਪਣੇ ਕਹਿ ਲਓ ਵੀ ਨਾਗਰਿਕਾਂ ਨੂੰ ਖੁਸ਼ ਕਰਨ ਦੇ ਲਈ ਆਪਸ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਬਿਆਨਬਾਜ਼ੀਆਂ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਦੀ ਹੋਰ ਅੱਗੇ ਐਸਕੇਲੇਸ਼ਨ ਹੁੰਦੀ ਆ ਜਾਂ ਨਹੀਂ। ਅਮਰੀਕਾ ਨੇ ਓਵਰਆਲ ਇਸ ਲੜਾਈ 'ਚੋਂ ਆਪਣਾ ਪੱਲਾ ਜਿਹੜਾ ਪੂਰੀ ਤਰ੍ਹਾਂ ਝਾੜ ਰਿਹਾ ਆ। JD ਵੈਂਸ ਉਹਨਾਂ ਦੇ ਇਸ ਬਿਆਨ ਤੋਂ ਬਾਅਦ 'ਚ ਵੀ ਸਾਡਾ ਇਸ ਲੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਅਸੀਂ ਦੋਨਾਂ ਮੁਲਕਾਂ ਨੂੰ ਇਸ ਗੱਲੋਂ ਉਤਸ਼ਾਹਿਤ ਕਰਦੇ ਆ ਵੀ ਆਪਸ 'ਚ ਗੱਲਬਾਤ ਕਰਕੇ ਇਸ ਤਣਾਅ ਨੂੰ, ਇਸ ਟੈਨਸ਼ਨ ਨੂੰ ਜਿਹੜਾ ਉਹ ਤੁਸੀਂ ਖਤਮ ਕਰੋ। ਅਗਲੀ ਖਬਰ ਵੱਲ ਚੱਲੀਏ ਤੇ ਦੋ ਭਾਰਤੀ ਮੂਲ ਦੇ ਜਿਹੜੇ ਬੱਚੇ, ਇੱਕ 14 ਸਾਲਾਂ ਦਾ ਤੇ ਇੱਕ 10 ਸਾਲਾਂ ਦਾ, ਉਹਨਾਂ ਨੂੰ ਜਿਹੜੇ ਮਰੇ ਹੋਏ ਪਾਇਆ ਗਿਆ ਹੈਗਾ ਆ ਇੱਕ ਬੋਟ ਦੇ ਵਿੱਚ। ਇਹ ਜਿਹੜੇ ਆਪਣੇ ਫਾਦਰ ਦੇ ਨਾਲ ਤੇ ਇੱਕ ਹੋਰ ਪਰਿਵਾਰ ਦਾ ਮੈਂਬਰ ਉੱਥੇ ਆ ਰਹੇ ਸੀ ਜਦੋਂ ਜਿਹੜੀ ਬੋਟ ਆ ਉਹ ਡੁੱਬ ਗਈ ਸਦਰਨ ਕੈਲੀਫੋਰਨੀਆ ਵਾਲੇ ਏਰੀਏ ਤੇ ਇਲੀਗਲੀ ਅਮਰੀਕਾ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਇਹ ਦੱਸਿਆ ਜਾ ਰਿਹਾ ਆ ਕਿ ਇੰਡੀਅਨ ਫੈਮਿਲੀ ਅਮੰਗ ਇਲੀਗਲ ਇਮੀਗ੍ਰੈਂਟਸ। ਸੋ 14 ਸਾਲ ਤੇ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਹਨਾਂ ਦਾ ਜਿਹੜਾ ਫਾਦਰ ਆ ਉਹ ਇਸ ਟਾਈਮ ਕੋਮਾ ਦੇ ਵਿੱਚ ਹੈਗਾ ਆ ਕਿਉਂਕਿ ਇਹ ਸੈਂਡੀਗੋ ਵਾਲਾ ਕੋਸਟ ਸੀ ਜਿੱਥੇ ਬੋਟ ਆ ਜਿਹੜੀ ਉਹ ਕੈਪਸਾਈਜ਼ਡ ਹੋ ਗਈ। ਤੇ ਇਹ ਮਈ 5 ਦੀ ਗੱਲ ਹੈਗੀ ਆ ਤੇ ਕੋਸ਼ਿਸ਼ ਹੋ ਰਹੀ ਆ ਉਹਨਾਂ ਦੇ ਫਾਦਰ ਨੂੰ ਬਚਾਉਣ ਦੀ। ਹਜੇ ਉਹਨਾਂ ਦੇ ਜਿਹੜੇ ਨਾਂ ਆ ਉਹ ਨਹੀਂ ਡਿਕਲੇਅਰ ਕੀਤੇ ਗਏ। 5 ਲੋਕਾਂ ਨੂੰ ਇਸ ਸੰਬੰਧ ਦੇ ਵਿੱਚ ਚਾਰਜ ਵੀ ਕੀਤਾ ਗਿਆ ਹੈਗਾ ਆ। US ਅਟਾਰਨੀ ਆਫਿਸ ਜੋ ਸੈਂਡੀਗੋ ਦਾ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੋ 10 ਸਾਲਾਂ ਦੀ ਕਹਿੰਦੇ ਬੱਚੀ ਹੈਗੀ ਆ ਇੰਡੀਅਨ ਫੈਮਿਲੀ ਦੀ, ਉਹ ਹਜੇ ਵੀ ਅਨਟ੍ਰੇਸਡ ਹੈਗੀ ਆ। ਸੋ ਹਜੇ ਵੀ ਦੇਖੋ ਲੋਕ ਇਲੀਗਲੀ ਐਂਟਰ ਹੋ ਰਹੇ ਹੈਗੇ ਆ ਤੇ ਜਿਹੜੀ ਹਿਊਮਨ ਸਮਗਲਿੰਗ ਹੁੰਦੀ ਆ ਉਹਦੇ ਵਿੱਚ 2 ਮੈਕਸੀਕਨ ਮੂਲ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਬਾਰਡਰ ਪੈਟਰੋਲ ਏਜੰਟਸ ਨੇ ਇਹ ਦੱਸਿਆ ਵੀ ਜੋ
8 ਮਿਸਿੰਗ ਇਲੀਗਲ ਮਾਈਗ੍ਰੈਂਟ ਸੀਗੇ, ਉਹਨਾਂ ਨੂੰ ਜਿਹੜੇ ਜੀਂਦੇ ਫੜ ਲਿਆ ਗਿਆ ਹੈਗਾ। ਉਹ ਇਸ ਬੋਟ ਦੇ ਵਿੱਚ ਹੀ ਸੀਗੇ। 4 ਜਣਿਆਂ ਦੀ ਜਿਹੜੀ ਮੌਤ ਹੋਈ ਦੱਸੀ ਜਾ ਰਹੀ ਹੈਗੀ। ਜੀ ਬੜੀ ਮੰਦਭਾਗੀ ਗੱਲ ਆ। ਆਪਾਂ ਬਾਰਡਰ ਟੱਪਦੇ ਤਾਂ ਬਹੁਤ ਜ਼ਿਆਦਾ ਜਿਹੜੇ ਸੁਣੇ ਸੀ, ਬੋਟ ਦੇ ਜ਼ਰੀਏ ਵੀ ਜਿਹੜੇ ਆ ਭਾਰਤੀ ਮੂਲ ਦੇ ਲੋਕ ਆ ਰਹੇ ਆ। ਇਹ ਇਸ ਦੇ ਨਾਲ ਸੰਬੰਧਿਤ ਕਹਿ ਸਕਦੇ ਹਾਂ ਵੀ ਇਹ ਪਹਿਲੀਆਂ ਖਬਰਾਂ ਦੇ ਵਿੱਚੋਂ ਇੱਕ ਜਿਹੜੀ ਉਹ ਦੇਖੀ ਆ ਵੀ ਜਿਹੜੀ ਕਿਸ਼ਤੀ ਉਲਟਣ ਦੇ ਕਰਕੇ ਇਹਨਾਂ ਬੱਚਿਆਂ ਦੀ ਮੌਤ ਹੋਈ ਆ। ਪਿਓ ਕਹਿੰਦੇ ਵੀ ਕੋਮਾ ਦੇ ਵਿੱਚ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਭਾਰਤੀ ਪਰਿਵਾਰ ਜੋ ਕਿ ਉੱਥੇ ਸੈਂਡੀਏਗੋ ਦੇ ਨਜ਼ਦੀਕ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਪਾਣੀ ਦੇ ਜ਼ਰੀਏ ਦਾਖਲ ਹੋਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ, ਉੱਥੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਪਰਿਵਾਰ ਦੇ ਜਿਹੜੇ ਛੋਟੇ ਬੱਚੇ ਆ ਉਹ ਇਸ ਦੇ ਵਿੱਚ ਡੁੱਬ ਕੇ ਉਹਨਾਂ ਦੀ ਮੌਤ ਹੋਈ ਮੰਨੀ ਜਾ ਰਹੀ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਹੋਰ ਲਾਸੂਟ ਜਿਹੜਾ ਉਹ ਠੋਕ ਦਿੱਤਾ ਆ। ਕਹਿੰਦੇ ਵੀ ਜਿਹੜੇ ਈਵੀ ਚਾਰਜਿੰਗ ਦੇ ਲਈ ਫੰਡਸ ਉਹਨਾਂ ਨੂੰ ਮੁਹੱਈਆ ਹੋਏ ਸੀਗੇ, ਉਹਨਾਂ ਨੂੰ ਅਪਰੂਵ ਕੀਤੇ ਗਏ ਸੀਗੇ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਲਾ ਦੇ ਅਧੀਨ, ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਰੋਕ ਦਿੱਤਾ ਤੇ ਉਹਨਾਂ ਨੂੰ ਮੁੜ ਬਹਾਲ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਹ ਲਾਸੂਟ ਦਰਜ ਕੀਤਾ ਗਿਆ ਆ। ਕੈਲੀਫੋਰਨੀਆ ਦੇ ਨਾਲ 16 ਹੋਰ ਸੂਬੇ ਕੁੱਲ ਮਿਲਾ ਕੇ ਜਿਹੜੇ 17 ਸਟੇਟਸ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਸ ਬਾਬਤ ਲਾਸੂਟ ਦਰਜ ਕੀਤਾ ਹੈਗਾ ਆ। ਪਿਛਲੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣੇ ਕਾਰਜਕਾਲ ਦੇ ਵਿੱਚ ਇਹ ਉਹਨਾਂ ਦੀ ਇੱਕ ਵੱਡੀ ਪ੍ਰਾਪਤੀਆਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਆ ਵੀ ਉਹਨਾਂ ਨੇ ਇੱਕ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਜਿਹੜਾ ਲਾਅ ਆ ਉਸ ਨੂੰ ਪਾਸ ਕਰਵਾਇਆ ਸੀ ਤੇ ਉਸ ਨੂੰ ਜਿਹੜਾ ਕਾਨੂੰਨ ਜਿਹੜਾ ਉਹ ਬਣਾਇਆ ਸੀ। ਈਵੀ ਚਾਰਜਰ ਪ੍ਰੋਗਰਾਮ ਦੇ ਤਹਿਤ 5 ਸਾਲਾਂ ਦੇ ਵਿੱਚ ਵੱਖ-ਵੱਖ ਸੂਬਿਆਂ ਨੂੰ $5 ਬਿਲੀਅਨ ਜਿਹੜੇ ਉਹ ਮਿਲਣੇ ਸੀ, ਜਿਨ੍ਹਾਂ ਵਿੱਚੋਂ $3.3 ਬਿਲੀਅਨ ਜਿਹੜੇ ਆਲਰੇਡੀ ਅਵੇਲੇਬਲ ਕਰਾ ਦਿੱਤੇ ਗਏ ਆ ਤੇ ਬਾਕੀ ਦੇ ਜਿਹੜੇ ਮਿਲਣ ਵਾਲਿਆਂ ਤੇ ਜਿਹੜਾ ਮੁਹੱਈਆ ਹੋਣਾ ਸੀਗਾ ਉਸ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਰੋਕ ਜਿਹੜੀ ਉਹ ਲਾ ਦਿੱਤੀ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮੋਂਟਾ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਫੰਡਸ ਆ ਜਿਨ੍ਹਾਂ ਨੇ ਟਰਾਂਸਪੋਰਟੇਸ਼ਨ ਦੇ ਭਵਿੱਖ ਨੂੰ ਸ਼ੇਪ ਕਰਨਾ ਸੀ, ਇਸ ਨੂੰ ਰੋਕ ਕੇ ਕਹਿੰਦੇ ਵੀ ਟਰੰਪ ਹੋਣਾ ਨੇ ਇੱਕ ਸ਼ਾਰਟ ਸਾਈਟਡਨੈਸ ਵੀ ਇੱਕ ਛੋਟੀ ਸੋਚ ਜਾਂ ਇਦਾਂ ਦੀ ਜਿਹੜੀ ਆਪਣੀ ਦ੍ਰਿਸ਼ਟੀ ਜਿਹੜੀ ਆ ਉਹ ਦਿਖਾਈ ਹੈਗੀ ਆ। ਸੋ ਕਹਿੰਦੇ ਵੀ ਅਸੀਂ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਵਾਂਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਨੂੰਨ ਦੀ ਉਲੰਘਣਾ ਕੀਤੀ ਆ ਤੇ ਅਸੀਂ ਇਸ ਦੇ ਉਲਟ ਹੁਣ ਅਦਾਲਤ ਦਾ ਸਹਾਰਾ ਜਿਹੜਾ ਉਹ ਲੈਣ ਜਾ ਰਹੇ ਆ। ਓਵਰਆਲ 20 ਜਨਵਰੀ ਤੋਂ ਜਦੋਂ ਤੋਂ ਟਰੰਪ ਪ੍ਰਸ਼ਾਸਨ ਨੇ ਟਰੰਪ ਹੋਣਾ ਨੇ ਸਹੁੰ ਚੁੱਕੀ ਆ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉਲਟ 120 ਜਿਹੜੇ ਮੁਕੱਦਮੇ ਆ ਉਹ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 19 ਮੁਕੱਦਮਿਆਂ ਦੇ ਵਿੱਚ ਕੈਲੀਫੋਰਨੀਆ ਜਿਹੜਾ ਉਹ ਸ਼ਾਮਲ ਹੈਗਾ ਆ। ਸੋ 100 ਦਿਨ ਤੋਂ ਉੱਤੇ ਦਾ ਸਮਾਂ ਹੋਇਆ ਆ ਤੇ 19 ਜਿਹੜੇ ਲਾਸੂਟ ਆ ਕੈਲੀਫੋਰਨੀਆ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਆਲਰੇਡੀ ਜਿਹੜੇ ਉਹ ਦਰਜ ਕੀਤੇ ਨੇ। ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ, ਡੌਜ ਜਿਹੜੀ ਆ ਫੈਡਰਲ ਪੇਮੈਂਟਸ ਦੇ ਵਿੱਚ ਐਕਸੈਸ ਨਾ ਲੈ ਸਕੇ, ਜਿਹੜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਫੰਡਿੰਗ ਨੂੰ ਜਿਹੜਾ ਉਹ ਲੈ ਕੇ, ਈਲਨ ਮਸਕ ਦੀ ਜਿਹੜੀ ਆ ਪਾਵਰ ਆ ਉਸ ਨੂੰ ਜਿਹੜਾ ਉਹ ਲੈ ਕੇ, ਐਜੂਕੇਸ਼ਨ ਡਿਪਾਰਟਮੈਂਟ ਦੇ ਲੇਆਫਸ ਨੂੰ ਲੈ ਕੇ, ਮਾਸ ਫਾਇਰਿੰਗ ਫੈਡਰਲ ਆਫਿਸਰਸ ਦੀ, ਫੀਮਾ ਦੀ ਫੰਡਿੰਗ, ਹੈਲਥ ਫੰਡਿੰਗ, ਜਿਹੜੇ ਇਲੈਕਸ਼ਨ ਆਰਡਰ ਆ ਉਸ ਨੂੰ ਲੈ ਕੇ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਫੰਡਿੰਗ ਰੋਕ ਕੇ। ਸੋ ਤੁਸੀਂ ਕਹਿ ਲਓ ਵੀ ਜਿੰਨੇ ਵੀ ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ, ਤਕਰੀਬਨ ਸਾਰਿਆਂ ਦੇ ਉਲਟ ਕੋਈ ਨਾ ਕੋਈ ਜਿਹੜਾ ਲਾਸੂਟ ਆ ਉਹ ਦਰਜ ਕੀਤਾ ਗਿਆ ਆ ਤੇ 120 ਮੁਕੱਦਮੇ ਹੁਣ ਤੱਕ ਇਹਨਾਂ ਦੇ ਉਲਟ ਕੀਤੇ ਗਏ, ਜਿਨ੍ਹਾਂ ਚੋਂ 17 ਚ ਕੈਲੀਫੋਰਨੀਆ ਸ਼ਾਮਲ ਆ। ਤੇ ਈਵੀ ਚਾਰਜਿੰਗ ਦੀ ਜਿਹੜੀ ਫੰਡਿੰਗ ਰੋਕਣ ਨੂੰ ਲੈ ਕੇ ਲੇਟੈਸਟ ਕੱਲ ਜਿਹੜਾ ਆ ਕੈਲੀਫੋਰਨੀਆ ਨੇ 16 ਹੋਰ ਸੂਬਿਆਂ ਨਾਲ ਮਿਲ ਕੇ ਟਰੰਪ ਐਡਮਿਨਿਸਟ੍ਰੇਸ਼ਨ ਉਲਟ ਲਾਸੂਟ ਦਰਜ ਕੀਤਾ ਆ। ਜੀ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕੈਲੀਫੋਰਨੀਆ ਦੀ ਜਿਹੜੀ ਹਾਈ ਸਪੀਡ ਰੇਲ ਆ ਉਸ ਪ੍ਰੋਜੈਕਟ ਦੀ ਆਲਰੇਡੀ ਇਨਵੈਸਟੀਗੇਸ਼ਨ ਤਾਂ ਕਰ ਰਿਹਾ ਹੈਗਾ ਆ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਫੈਡਰਲ ਗ੍ਰਾਂਟ ਹੈਗੀ ਆ ਉਹ ਅਸੀਂ ਇਹਨਾਂ ਨੂੰ ਹੋਰ ਨਹੀਂ ਦੇਵਾਂਗੇ। ਇਹ ਜਿਹੜਾ ਟ੍ਰੇਨ ਪ੍ਰੋਜੈਕਟ ਆ ਫ੍ਰਿਜ਼ਨੋ ਨੂੰ ਕਨੈਕਟ ਕਰਨਾ ਸੀ ਲਾਸ ਐਂਜਲਸ ਤੇ ਨਾਲ ਦੀ ਨਾਲ ਸੈਨ ਫਰਾਂਸਿਸਕੋ ਨੂੰ, ਇਹ 2008 ਦੇ ਵਿੱਚ ਵੋਟਰਸ ਦੇ ਰਾਹੀਂ ਅਪਰੂਵ ਹੋਇਆ ਸੀ। ਕਹਿੰਦੇ ਵੀ ਵਨ ਆਫ ਦਾ ਵਰਸਟ ਓਵਰਰਨ ਪ੍ਰੋਜੈਕਟ ਹੋਇਆ ਇਹ ਟਰੰਪ ਉਹਨਾਂ ਨੇ ਆਪਣੇ ਓਵਲ ਆਫਿਸ ਦੇ ਵਿੱਚ ਇੱਕ ਜਦੋਂ ਉਹ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਦੱਸਿਆ। ਕਹਿੰਦੇ ਵੀ ਅਸੀਂ $3.1 ਬਿਲੀਅਨ ਦੀ ਜਿਹੜੀ ਫੈਡਰਲ ਗ੍ਰਾਂਟ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹਨਾਂ ਨੂੰ ਦਿੱਤੀ ਗਈ ਸੀ ਉਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਆਡਿਟ ਹਜੇ ਤੇ ਪੂਰਾ ਨਹੀਂ ਹੋਇਆ।
ਓਰੀਜਨਲੀ $33 ਬਿਲੀਅਨ ਦਾ ਜਿਹੜਾ ਬੁਲਟ ਟ੍ਰੇਨ ਦਾ ਪ੍ਰੋਜੈਕਟ ਸੀ 2020 ਤੱਕ ਖਤਮ ਹੋਣਾ ਸੀਗਾ, ਸੈਨ ਫਰਾਂਸਿਸਕੋ ਤੋਂ ਲੈ ਕੇ ਲਾਸ ਐਂਜਲਸ ਤਾਈਂ। ਪਰ ਇਹਦੇ ਤੇ ਕਿਤੇ ਵੱਧ ਜਿਹੜੇ ਪੈਸੇ ਆਲਰੇਡੀ ਲੱਗ ਚੁੱਕੇ ਹੈਗੇ ਆ। ਹਜੇ ਤੱਕ ਨਾ ਤਾਂ ਇਹ ਬੇਕਰਸਫੀਲਡ ਪਹੁੰਚਿਆ ਤੇ ਨਾ ਹੀ ਇੱਧਰ ਬੇ ਏਰੀਏ ਤੱਕ ਜਿਹੜਾ ਜਾਂ ਸਟਾਕਟਨ ਤੱਕ ਪਹੁੰਚਿਆ ਹੈਗਾ। ਸੋ ਰਿਪਰੈਜ਼ੈਂਟੇਟਿਵ ਕੈਬਨ ਕਾਇਲੀ ਜੋ ਰਿਪਬਲਿਕਨ ਹੈਗੇ ਕੈਲੀਫੋਰਨੀਆ ਦੇ, ਉਹ ਪਹਿਲਾਂ ਹੀ ਇਸ ਪ੍ਰੋਜੈਕਟ ਤੇ ਕਾਫੀ ਜ਼ਿਆਦਾ ਕ੍ਰਿਟੀਕਲ ਸੀ। ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜਿਹੜੀ FBI ਆ ਉਸ ਨੂੰ ਜਿਹੜੀ ਆ ਇਨਵੈਸਟੀਗੇਸ਼ਨ ਇਸ ਦੀ ਕਰਨੀ ਚਾਹੀਦੀ ਹੈਗੀ ਆ। ਕਹਿੰਦੇ 15,000 ਕੰਸਟਰਕਸ਼ਨ ਜੌਬਸ ਆਲਰੇਡੀ ਕੰਪਲੀਟ ਇਸ ਸਾਈਟ ਦੇ ਉੱਤੇ ਹੋ ਚੁੱਕੀਆਂ, ਛੋਟੇ ਛੋਟੇ ਬ੍ਰਿਜ ਹੋਰ ਇਦਾਂ ਦਾ ਸਮਾਨ ਜਾਂ ਸਟੇਸ਼ਨ ਉਹ ਬਣ ਚੁੱਕੇ ਹੈਗੇ ਆ। ਤੇ ਇੰਨਾ ਜਿਹੜਾ ਮਨੀ ਜਿਹੜਾ ਸਪੈਂਡ ਹੋਇਆ ਉਸ ਦੀ ਜੋ ਹੁਣ ਇਨਵੈਸਟੀਗੇਸ਼ਨ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਕਰਨ ਜਾ ਰਿਹਾ ਹੈ। ਸੈਂਟਾ ਕਰੂਜ਼ ਦੀ ਰਹਿਣ ਵਾਲੀ ਇੱਕ ਬੀਬੀ ਜੋ ਕਿ ਗ੍ਰੀਨ ਕਾਰਡ ਹੋਲਡਰ ਸੀ, 54 ਸਾਲਾਂ ਦੀ ਕਲੀਓਨਾ ਵਾਰਡ, ਉਸ ਨੂੰ 21 ਅਪ੍ਰੈਲ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਸੀ ਜਦ ਉਹ ਆਇਰਲੈਂਡ ਤੋਂ ਵਾਪਸ ਪਰਤ ਰਹੀ ਸੀ। ਉਹ ਆਪਣੀ ਸਟੈਪ ਮਦਰ ਦੇ ਨਾਲ ਸੀ ਤੇ ਆਪਣੇ ਇੱਥੇ ਡਿਮੈਂਸ਼ੀਆ ਤੋਂ ਪੀੜਤ ਉਹ ਆਪਣੇ ਪਿਓ ਨੂੰ ਉਸ ਦੇ ਨਾਲ ਮਿਲਣ ਦੇ ਲਈ ਆ ਰਹੀ ਸੀ। CBP ਨੇ ਜਦੋਂ ਵਾਪਸ ਪਹੁੰਚੀ ਉਹਨੇ ਕਿਹਾ ਵੀ ਤੈਨੂੰ ਇੱਕ ਐਡਮਿਨਿਸਟ੍ਰੇਟਿਵ ਮੀਟਿੰਗ ਦੇ ਵਿੱਚ ਲੈ ਕੇ ਜਾਣਾ ਆ। ਜਦ ਉਹ ਉੱਥੇ ਗਈ ਤਾਂ ਕਹਿੰਦੇ ਉਹਨੂੰ ਕੜੀਆਂ ਲਾ ਕੇ ਡਿਟੇਨ ਕਰ ਲਿਆ ਗਿਆ। ਉਹ ਇੱਕ ਹਫ਼ਤਾ ਹੁਣ ਕਹਿੰਦੇ ਡਿਟੈਂਸ਼ਨ 'ਚ ਰਹਿਣ ਤੋਂ ਬਾਅਦ 'ਚ ਇਵੈਂਚੁਅਲੀ ਉਸ ਨੂੰ ਹੁਣ ਫ੍ਰੀ ਕੀਤਾ ਗਿਆ ਆ, ਛੱਡਿਆ ਗਿਆ ਆ। ਤੇ ਕਹਿੰਦੀ ਵੀ ਮੈਂ ਇਸ ਟਾਈਮ ਬਹੁਤ ਵੱਡੇ ਟਰੌਮੇ ਦੇ ਵਿੱਚ ਆ। ਕਲੀਓਨਾ ਵਾਰਡ ਇਸ ਦਾ ਨਾਮ ਆ ਤੇ ਕਹਿੰਦੀ ਵੀ 7 ਮਈ ਨੂੰ ਇਸ ਦੀ ਕੋਰਟ ਦੀ ਤਰੀਕ ਸੀਗੀ, ਪਰ ਉਸ ਤੋਂ ਪਹਿਲਾਂ ਆਈਸ ਵਾਲਿਆਂ ਨੇ ਇਸ ਨੂੰ ਇਵੈਂਚੁਅਲੀ ਛੱਡ ਦਿੱਤਾ। ਕਹਿੰਦੇ ਵੀਕ ਲੌਂਗ, ਇੱਕ ਹਫ਼ਤੇ ਤੋਂ ਵੀ ਵੱਧ ਜਿਹੜੀ ਇੱਕ ਇਸ ਦੀ ਲੀਗਲ ਬੈਟਲ ਜਿਹੜੀ ਉਹ ਚੱਲਦੀ। ਕਮਿਊਨਿਟੀ ਵਾਲੇ ਵੀ ਇਸ ਦੇ ਨਾਲ ਆ ਕੇ ਖੜੇ ਤਾਂ ਜਾ ਕੇ ਕਹਿੰਦੇ ਵੀ ਇਸ ਨੂੰ ਡੈਪੋਟੇਸ਼ਨ ਤੋਂ ਬਚਾਅ ਹੋਇਆ। ਇਹ ਗ੍ਰੀਨ ਕਾਰਡ ਹੋਲਡਰ 54 ਸਾਲਾਂ ਦੀ ਬੇਬੀ ਸੀਗੀ। ਜਦ ਇਸ ਨੂੰ ਸੈਨ ਫਰਾਂਸਿਸਕੋ ਦੇ 에ਅਰਪੋਰਟ ਤੋਂ ਕੜੀਆਂ ਲਾਈਆਂ ਗਈਆਂ, ਡਿਟੇਨ ਕੀਤਾ ਗਿਆ ਤੇ ਇਵੈਂਚੁਅਲੀ ਇਸ ਨੂੰ ਟਕੋਮਾ ਵਾਸ਼ਿੰਗਟਨ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਘੱਲ ਦਿੱਤਾ ਜਿਹੜਾ ਹੋ ਗਿਆ ਸੀਗਾ। ਕਲੀਓਨਾ ਕਹਿੰਦੀ ਵੀ ਫਾਈਨਲੀ ਅੱਜ ਮੈਂ ਆਪਣੇ ਘਰ ਆਪਣੇ ਬੈੱਡ ਦੇ ਉੱਤੇ ਜਿਹੜੀ ਉਹ ਆਊਂਗੀ, ਪਹੁੰਚੂਗੀ ਤੇ ਸੋਚੂਗੀ, ਵਿਚਾਰੂਗੀ ਵੀ ਮੇਰੇ ਨਾਲ ਇਹ ਬਣਿਆ ਕੀ ਹੈਗਾ ਆ। ਸੋ ਟਰੰਪ ਹੁਣਾਂ ਦੇ ਐਗਜ਼ੈਕਟਿਵ ਆਰਡਰ 14,159 ਜੋ ਕਿ ਉਹਨਾਂ ਨੇ 20 ਜਨਵਰੀ ਨੂੰ ਕਿਹਾ ਸੀਗਾ, ਪ੍ਰੋਟੈਕਟਿੰਗ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਉਸ ਦੇ ਤਹਿਤ ਹੀ ਜਿਹੜੀ ਆ ਇਸ ਗ੍ਰੀਨ ਕਾਰਡ ਹੋਲਡਰ ਬੀਬੀ ਨੂੰ ਅੰਦਰ ਜਿਹੜਾ ਆ ਡਿਟੇਨ ਕਰ ਲਿਆ ਗਿਆ ਸੀਗਾ। ਸੋ ਇਨਐਡਮਿਸਿਬਲ ਜਾਂ ਰਿਮੂਵੇਬਲ ਇੰਡੀਵਿਜੂਅਲਸ ਦੀ ਕੈਟਾਗਰੀ ਦੇ ਵਿੱਚ ਇਸ ਨੂੰ ਪਾਇਆ ਆ। ਐਸਐਫ ਗੇਟ ਨੇ ਜਿਹੜੀ ਖਬਰ ਲਾਈ ਆ, ਉਹਨਾਂ ਨੇ CBP ਨੂੰ ਕੰਟੈਕਟ ਕੀਤਾ ਪਰ ਉਹਨਾਂ ਦੇ ਦੁਆਰਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। 30 ਸਾਲ ਤੋਂ ਇਹ ਕੈਲੀਫੋਰਨੀਆ ਦੇ ਵਿੱਚ ਰਹਿ ਰਹੀ ਸੀ। UC ਸੈਂਟਾ ਕਰੂਜ਼ ਤੋਂ ਇਹ ਪੜ੍ਹੀ ਸੀ, ਕੰਮ ਕਰਦੀ ਸੀ, ਟੈਕਸ ਪੇ ਕਰਦੀ ਸੀ। ਆਪਣੇ ਪਰਿਵਾਰ ਨੂੰ ਉਸਨੇ ਜਿਹੜਾ ਉਹ ਰੇਜ਼ ਕੀਤਾ ਸੀ। ਕਹਿੰਦੇ ਵੀ ਮੈਂ ਆਪਣਾ ਸਾਰਾ ਜੀਵਨ ਇੱਥੇ ਹੀ ਜਿਹੜਾ ਉਹ ਬਣਾਇਆ ਤੇ ਕਹਿੰਦੇ ਵੀ ਮੈਨੂੰ ਜਿਸ ਤਰੀਕੇ ਨਾਲ ਡਿਟੇਨ ਤੇ ਸ਼ੈਕਲ ਕੀਤਾ ਗਿਆ ਉਹ ਇਦਾਂ ਸੀਗਾ ਵੀ ਜਿੱਦਾਂ ਇੱਕ ਹਾਰਡਨਡ ਕ੍ਰਿਮੀਨਲ ਨੂੰ, ਵੀ ਇੱਕ ਬਹੁਤ ਤਗੜੇ ਜਿਹੜੇ ਮੁਲਜ਼ਮ ਨੂੰ, ਕਿਤੇ ਗੈਂਗਸਟਰ ਨੂੰ ਜਿਹੜਾ ਆ ਉਹ ਕੜੀਆਂ ਲਾ ਕੇ ਜਿਹੜਾ ਉਹ ਲੈ ਕੇ ਗਿਆ ਹੁੰਦਾ ਆ। ਸੋ ਕਹਿੰਦੇ ਵੀ ਉਹ ਕਹਿੰਦੀ ਵੀ ਮੈਂ ਬਹੁਤ ਜ਼ਿਆਦਾ ਡਰੀ ਪਈ ਸੀਗੀ। ਸੋ ਕਮਰੇ ਦੇ ਵਿੱਚ ਉਸ ਨੂੰ ਤਾੜ ਦਿੱਤਾ ਜਿਹੜਾ ਹੋ ਗਿਆ। ਇਸ ਟਾਈਮ ਕਹਿੰਦੇ ਵੀ ਮੇਰੇ ਇਮੋਸ਼ਨ ਇੱਕ ਹਿਸਾਬ ਦੇ ਨਾਲ ਡੁੱਲ ਜਿਹੜੇ ਉਹ ਪੈ ਰਹੇ ਆ। ਟਰੌਮਾ ਵੀ ਆ ਤੇ ਗ੍ਰੈਟੀਟਿਊਡ ਵੀ ਆ, ਧੰਨਵਾਦ ਵੀ ਆ ਉਹਨਾਂ ਲੋਕਾਂ ਦਾ ਜੋ ਮੇਰੇ ਲਈ ਆ ਕੇ ਇਵੈਂਚੁਅਲੀ ਜਿਹੜੀ ਉਹ ਖੜੇ ਹੈਗੇ ਆ। ਨਹੀਂ ਤਾਂ ਕਹਿੰਦੇ ਵੀ ਉਹਨਾਂ ਦੀ ਕੋਸ਼ਿਸ਼ ਸੀਗੀ ਵੀ ਇਸ ਬੀਬੀ ਨੂੰ ਡਿਪੋਰਟ ਕਰ ਦਿੱਤਾ ਜਿਹੜਾ ਜਾਵੇ। ਸੋ ਇਹ ਕਿਸੇ ਦੇ ਨਾਲ ਵੀ ਇਦਾਂ ਦੀ ਚੀਜ਼ ਜਿਹੜੀ ਉਹ ਵਾਪਰ ਸਕਦੀ ਆ। ਇਹ ਪਹਿਲੀ ਨਹੀਂ ਤੇ ਅਖੀਰਲੀ ਨਹੀਂ ਆ ਜਿਹੜੀ ਗ੍ਰੀਨ ਕਾਰਡ ਹੋਲਡਰ ਜਿਸ ਦੇ ਨਾਲ CBP ਜਾਂ ਆਈਸ ਵਾਲਿਆਂ ਨੇ ਇਹ ਕੁਛ ਕੀਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਮੂਲ ਦੇ ਮੁੰਡਾ ਜਿਹਦਾ ਨਾਮ ਜਗਤ ਸਿੰਘ ਆ, ਉਸਨੇ ਇੱਕ ਚੋਰੀ ਦੀ ਕਾਰ ਜਿਹੜਾ ਸੀਗਾ ਰੇਂਜ ਰੋਵਰ ਤੇ ਡਰੰਕ ਸੀਗਾ, ਉਹਦਾ ਐਕਸੀਡੈਂਟ ਕੀਤਾ ਜਿਹਦੇ ਨਾਲ 2 ਜਾਣਿਆਂ ਦੀ, ਇੱਕ 18 ਸਾਲਾਂ ਦਾ ਮੈਡਿਕਸ ਗ੍ਰੀਨ ਤੇ 19 ਸਾਲਾਂ ਦਾ ਜਾਰਡਨ ਗਾਲਵੇਜ਼, ਉਹਦੀ ਮੌਤ ਹੋ ਗਈ ਸੀ। ਸੋ ਉਸ ਜਗਤ ਸਿੰਘ ਦੀ ਸੁਣਵਾਈ ਸੀ। 3 ਬੱਚੇ ਸੀ ਉਸ ਕਾਰ 'ਚ, ਲੱਕਲੀ ਇੱਕ ਨੂੰ ਜਿਹੜੇ ਲੋਕ ਉੱਥੇ ਆਲੇ ਦੁਆਲੇ ਸੀਗੇ ਉਹ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਸੀ। ਸੋ ਉਹਦੀ ਬੇਲ ਦੀ ਜਿਹੜੀ ਡੇਟ ਸੀਗੀ, ਜੀ ਹਾਂ ਬਿਲਕੁਲ, ਤੇ ਉਹਦੇ ਸਬੰਧ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਪੈਸ਼ਨੇਟ ਪਲੀਆ ਜਿਹੜਾ ਮੰਗਿਆ ਤੇ $2 ਮਿਲੀਅਨ ਦੀ ਬੇਲ ਰੱਖੀ ਗਈ ਸੀ, ਪਰ ਉਹ ਜੱਜ ਨੇ
ਡਿਨਾਈ ਕਰ ਦਿੱਤੀ ਹੈਗੀ ਆ। ਕਹਿੰਦੇ ਭਈ ਸ਼ਾਇਦ ਮੈਂ ਦੇ ਦਿੰਦਾ, ਪਰ ਇਹ ਬੰਦਾ ਪਹਿਲਾਂ ਹੀ ਕਹਿੰਦੇ ਭਈ ਕਨਵਿਕਸ਼ਨ ਸੀ ਇਹਦੀ, ਪਹਿਲੀ DUI ਦੇ ਪ੍ਰੋਵਾਈਸ਼ਨ ਤੇ ਵਿੱਚ ਸੀ। ਬਿਲਕੁਲ 2023 ਦੇ ਹੂੰ ਵਿੱਚ DUI ਮਿਲੀ ਸੀ, 2024 ਦੇ ਵਿੱਚ ਫੇਰ ਡਰੰਕ ਸੀ, ਉੱਤੋਂ ਕਾਰ ਚੋਰੀ ਸੀ, ਉੱਤੋਂ 2 ਨੌਜਵਾਨ ਬੱਚੇ ਜਿਹੜੇ ਆ 18 ਸਾਲ ਦੇ ਤਾਂ 19 ਸਾਲ ਦੇ ਉਹ ਮਾਰ ਦਿੱਤੇ, ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ। ਸੋ ਹੁਣ ਜਿਹੜੀ ਅਗਲੀ ਡੇਟ ਆ ਉਹ 21 ਮਈ ਫੇਰ ਰੱਖੀ ਗਈ ਆ। ਇਹਦੇ ਸਬੰਧ ਦੇ ਵਿੱਚ ਨੋਲਨ ਗ੍ਰੀਨ ਜੋ ਮੈਡਿਕਸ ਦੇ ਬ੍ਰਦਰ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡਾ ਪੂਰੀ ਕੋਸ਼ਿਸ਼ ਹੋਊਗੀ ਵੀ ਇਸ ਬੰਦੇ ਨੂੰ ਸਦਾ ਹੀ ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਜਿਨ੍ਹਾਂ ਨੇ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ, ਬੱਚੇ ਆ ਸਾਡੇ ਕੋਲੋਂ ਉਹ ਖੋਹ ਲਏ ਹੈਗੇ। ਜੀ ਬਿਲਕੁਲ। ਸੋ ਬਹੁਤ ਹੀ ਭੈੜੀ ਕਰਤੂਤ ਜਿਹੜੀ ਉਹ ਇਸ ਹੁਣ ਇਹਨੂੰ ਬੰਦਾ ਤੇ ਬੰਦਾ ਕੀ ਜਿਹੜਾ ਹਰਜੋਤ ਸਿੰਘ ਜੀ ਆਖੇ ਇਨਸਾਨਾਂ ਵਾਲਾ ਕੰਮ ਹੀ ਜਿਹੜਾ ਇਸ ਨੇ ਨਹੀਂ ਕੀਤਾ ਹੈਗਾ। ਜੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟ ਦਾ ਜੇ ਆਪਾਂ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 200 ਤੇ 54 ਪੁਆਇੰਟ ਵੱਧ ਕੇ 41,359 ਦੇ ਉੱਤੇ 68 ਦੇ ਉੱਤੇ ਜਿਹੜਾ ਉਹ ਬੰਦ ਹੋਇਆ। S&P 33 ਪੁਆਇੰਟ ਵੱਧ ਕੇ 5664, ਨੈਸਡੈਕ 190 ਪੁਆਇੰਟ ਵੱਧ ਕੇ 17,728 ਦੇ ਉੱਤੇ। ਸੋਨੇ ਦਾ ਭਾਅ $3322 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.37%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,02,806 ਤੇ ਅਥੀਰੀਅਮ ਜਿਹੜਾ ਆ 2100 ਤੇ $98 ਦੇ ਬਰਾਬਰ ਚੱਲ ਰਿਹਾ ਹੈ। ਤੇ ਜਿਹੜੇ ਸਟਾਕ ਫਿਊਚਰਸ ਆ ਉਹ ਵੀ ਅੱਜ ਫਲੈਟ ਰਹੇ ਹੈਗੇ ਆ, ਖਾਸ ਕਰਕੇ ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਤੇ ਨਾਲ ਦੀ ਨਾਲ ਜਿਹੜੇ ਸਟਾਕ ਮਾਰਕੀਟ ਵਾਲੇ, ਉਹਨਾਂ ਨੂੰ ਆਸ ਸੀ ਪਈ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਪ੍ਰੀਲਿਮਿਨਰੀ ਟ੍ਰੇਡ ਐਗਰੀਮੈਂਟ ਉਹਨਾਂ ਦਾ ਯੂਕੇ ਦੇ ਨਾਲ ਹੋ ਗਿਆ, ਉਹਨੇ ਜਿਹੜਾ ਬਾਹਲਾ ਅਸਰ ਇਹਦੇ ਉੱਤੇ ਨਹੀਂ ਪਾਇਆ ਹੈਗਾ। ਸੋ ਫਸਟ ਮੁਲਕ ਜਿਹੜਾ ਆ, ਪਹਿਲਾ ਮੁਲਕ ਆ ਉਹ ਅਮਰੀਕਾ ਦੇ ਨਾਲ ਜਿਨ ਡੀਲ ਬਣਾਈ ਆ ਟੈਰਿਫਸ ਨੂੰ ਲੈ ਕੇ, ਉਹ ਯੂਕੇ ਆ। ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਵੀ ਕਹਿ ਰਹੇ ਸੀ ਵੀ ਇੰਡੀਆ ਵਾਲੇ ਸਾਰੀਆਂ ਚੀਜ਼ਾਂ ਸਾਡੀਆਂ ਮੰਨ ਗਏ ਹੈਗੇ ਆ। ਸੋ ਉਹ ਦੇਖਦੇ ਆ ਵੀ ਕਦੋਂ ਕੁ ਉਹਨਾਂ ਦੇ ਨਾਲ ਜਿਹੜੀ ਡੀਲ ਹੁੰਦੀ ਹੈਗੀ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 91 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 5 ਪੈਸੇ। ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।